ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਜੀ ਡਾਕਟਰ ਸਾਹਿਬ, ਅੱਜ 25 ਅਗਸਤ 2014 9 ਭਾਦੋ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਤੁਹਾਡਾ ਵੀਕਐਂਡ ਕਿਸ ਤਰ੍ਹਾਂ ਗੁਜ਼ਰਿਆ ਤੇ ਅੱਜ ਦਾ ਕੋਈ ਅਹਿਮ ਮੁੱਦਾ। ਕੋ ਵੀਕਐਂਡ ਤਾਂ ਸਦਾ ਵਾਂਗ ਕਾਫੀ ਬਿਜ਼ੀ ਸੀ। ਇਸ ਵਾਰ ਮੈਂ ਵਾਸ਼ਿੰਗਟਨ, ਵਰਜੀਨੀਆ, ਮੈਰੀਲੈਂਡ ਬੈਲਟ ਦੇ ਵਿੱਚ ਹੀ ਸੀ ਜੀ। ਔਰ ਖਾਸ ਓਕੇਜ਼ਨ ਸੀ ਕਿ ਸਾਡੇ ਪਰਮ ਮਿੱਤਰ ਭਰਾਵਾਂ ਵਾਂਗ ਪਿਛਲੇ 20-22 ਸਾਲ ਤੋਂ ਸਾਡੇ ਸਾਥੀ ਭਾਈ ਨਰਿੰਦਰ ਸਿੰਘ, ਉਹਨਾਂ ਦੇ ਸਨ ਇਨ ਲਾਅ ਭਾਈ ਜਸਪਾਲ ਸਿੰਘ, ਉਹਨਾਂ ਦੀ 8ਵੀਂ ਵੈਡਿੰਗ ਐਨੀਵਰਸਰੀ ਸੀ ਜੀ। ਔਰ ਜਿੱਥੇ ਅੱਜ ਇੱਕ ਦਿਖਾਵਾ ਔਰ ਦੁਨੀਆਦਾਰੀ ਦੇ ਨਾਂ ਥੱਲੇ ਇਸ ਕਿਸਮ ਦੇ ਜਿਹੜੇ ਮੌਕੇ ਨੇ ਬਾਹਰ ਹੋਟਲਾਂ 'ਚ, ਰੈਸਟੋਰੈਂਟਾਂ 'ਚ, ਡਾਂਸ ਗਾਣਿਆਂ 'ਚ ਜਿਹੜੇ ਨੇ ਗੁਜ਼ਰਦੇ ਨੇ ਜਾਂ ਉਸ ਤਰ੍ਹਾਂ ਸੈਲੀਬ੍ਰੇਟ ਹੁੰਦੇ ਨੇ, ਉਹਨਾਂ ਨੇ ਇਸ ਮੁੱਦੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਰਖਾ ਕੇ ਗੁਰਦੁਆਰਾ ਸਾਹਿਬ 'ਚ ਇੱਕ ਇਕੱਠ ਰੱਖ ਕੇ ਹੀ ਜਿਹੜਾ ਹੈ ਉਹ ਗੁਰੂ ਚਰਨਾਂ 'ਚ ਅਰਦਾਸ ਕੀਤੀ। ਜੀ। ਔਰ ਕਿਉਂਕਿ ਉਹਨਾਂ ਦਾ ਦਾਇਰਾਕਾਰ ਕਾਫੀ ਵੱਡਾ ਹੈ, ਨਿਊਯਾਰਕ, ਨਿਊ ਜਰਸੀ, ਵਾਸ਼ਿੰਗਟਨ ਮੈਟਰੋ ਏਰੀਏ ਤੋਂ ਕਾਫੀ ਵੱਡੀ ਗਿਣਤੀ ਸਿੱਖ ਸੰਗਤਾਂ ਜਿਹੜਾ ਦੀਵਾਨ ਐਤਵਾਰ ਸੀ ਉਹਦੇ 'ਚ ਸ਼ਾਮਲ ਹੋਈਆਂ। ਜੀ। ਸੋ ਮੈਨੂੰ ਵੀ ਸਾਰਿਆਂ ਨੂੰ ਮਿਲਣ ਦਾ ਮੌਕਾ ਮਿਲਿਆ ਔਰ ਖ਼ਾਸ ਤੌਰ 'ਤੇ ਐਤਵਾਰ ਦੇ ਦੀਵਾਨ 'ਚ ਸੰਗਤਾਂ ਨੂੰ ਸੰਬੋਧਨ ਕਰਨ ਦਾ ਵੀ। ਔਰ ਇੱਕ ਗੱਲ ਜਿਹੜੀ ਮੈਂ ਕੋਸਟ ਟੂ ਕੋਸਟ ਟਰੈਵਲ ਕਰਦਿਆਂ ਮਹਿਸੂਸ ਕਰਦਾ ਕਿ ਬੇਸ਼ੱਕ ਕਈ ਵਾਰ ਸਾਨੂੰ ਲੱਗਦਾ ਹੈ ਵੀ ਜਿਸ ਤਰ੍ਹਾਂ ਕੌਮ ਸੌਂ ਗਈ ਹੈ ਜਾਂ ਇੱਕ ਵੱਡਾ ਹਿੱਸਾ ਬਿਲਕੁਲ ਟੁੱਟਿਆ ਹੋਇਆ ਹੈ ਹਕੀਕਤ ਨਾਲੋਂ, ਪਰ ਜਦੋਂ 1 to 1 ਬਹੁਤ ਸਾਰੀਆਂ ਥਾਵਾਂ 'ਤੇ ਸੋਚਵਾਨ, ਸੂਝਵਾਨ ਵੀਰਾਂ ਭੈਣਾਂ ਨਾਲ ਮਿਲਣ ਦਾ ਮੌਕਾ ਮਿਲਦਾ ਹੈ ਤਾਂ ਫਿਰ ਕਈ ਵਾਰ ਲੱਗਦਾ ਵੀ ਸ਼ਾਇਦ ਇਹ ਗੱਲ ਸਾਰੀ ਠੀਕ ਨਹੀਂ ਹੈ। ਭਾਵੇਂ ਇੱਕ ਵੱਡਾ ਹਿੱਸਾ ਇਸ ਕਿਸਮ ਦੇ ਰਸਤੇ 'ਤੇ ਵੀ ਹੈ ਜਿਹਨੂੰ ਕਿ ਵਟ ਟੂ ਮੀ, ਮੈਨੂੰ ਕੀ, ਪਰ ਇੱਕ ਖਾਸਾ ਪ੍ਰਭਾਵਸ਼ਾਲੀ ਹਿੱਸਾ ਜਿਹੜਾ ਕੌਮ ਨੂੰ ਪਿਆਰ ਕਰਦਾ ਹੈ, ਉਹ ਕੌਮ ਦੇ ਵਰਤਮਾਨ ਨੂੰ ਲੈ ਕੇ, ਭਵਿੱਖ ਨੂੰ ਲੈ ਕੇ ਚਿੰਤਤ ਵੀ ਹੈ ਔਰ ਉਸ ਦੇ ਲਈ ਕੁਝ ਕਰਨਾ ਵੀ ਚਾਹੁੰਦਾ ਔਰ ਉਸ ਭਾਵ ਨੂੰ ਹੀ ਲੈ ਕੇ ਕਾਫੀ ਅੱਡ-ਅੱਡ ਵਿਚਾਰਾਂ ਵੀ ਹੋਈਆਂ। ਦੂਸਰੀਆਂ ਆਰਗੇਨਾਈਜੇਸ਼ਨਸ ਦੀ ਰਿਪਰੈਜ਼ੈਂਟੇਸ਼ਨ ਵੀ ਸੀ ਜਿਨ੍ਹਾਂ ਨੇ ਆਪਣੇ ਆਪਣੇ ਪ੍ਰੋਗਰਾਮ, ਜੋ ਕਿ ਅਮਰੀਕਾ 'ਚ ਖਾਸ ਤੌਰ 'ਤੇ ਜਿਵੇਂ ਅੱਜ ਕੱਲ੍ਹ ਹੇਟ ਕ੍ਰਾਈਮ ਦੇ ਹਵਾਲੇ ਨਾਲ ਵਾਕਿਆਤ ਜਿਹੜੀਆਂ ਨੇ ਉਹਨਾਂ 'ਚ ਉਹਨਾਂ ਦੀ ਗਿਣਤੀ ਵਧੀ ਹੈ। ਸੋ ਉਸ ਦੇ ਲਈ ਕੀ ਕੀਤਾ ਜਾਏ ਔਰ ਪੰਜਾਬ ਦੇ ਵਿੱਚ ਖਾਸ ਤੌਰ 'ਤੇ ਕਿਸ ਤਰੀਕੇ ਨਾਲ ਜਿਹੜੀ ਜਵਾਨੀ ਨਸ਼ਿਆਂ ਦਾ ਸ਼ਿਕਾਰ ਹੈ, ਡਰੱਗ ਡੀ ਐਡਿਕਸ਼ਨ, ਡਰੱਗ ਰੀਹੈਬਿਲਿਟੇਸ਼ਨ, ਇਹਨਾਂ ਪ੍ਰੋਗਰਾਮਾਂ ਨੂੰ ਲੈ ਕੇ ਵੀ ਜਿਹੜਾ ਹੈ ਉਹ ਕਾਫੀ ਉਤਸ਼ਾਹ ਹੈ। ਜਿਹੜੇ ਇਸ ਦੇ ਲਈ ਜਿਹੜੇ ਅੱਗੇ ਤੁਰੇ ਹੋਏ ਨੇ ਉਹਨਾਂ ਨੂੰ ਹਮਾਇਤ ਵੀ ਹਾਸਿਲ ਹੈ। ਸੋ ਕੁੱਲ ਮਿਲਾ ਕੇ ਜਿਹੜਾ ਟਰੈਵਲ ਹੁੰਦਾ ਹੈ ਹਮੇਸ਼ਾ ਹੁੰਦੀ ਤਾਂ ਹੈਕਟਿਕ ਹੈ ਉਹ ਗਤੀਵਿਧੀ, ਪਰ ਉਹ ਤੁਹਾਡੀਆਂ ਬੈਟਰੀਜ਼ ਨੂੰ ਚਾਰਜ ਵੀ ਕਰਦੀ ਹੈ। ਤੁਸੀਂ ਉਤਸ਼ਾਹ ਦੇ ਨਾਲ ਵੀ ਮੁੜਦੇ ਹੋ ਕਿ ਨਹੀਂ, ਐਸੀ ਗੱਲ ਨਹੀਂ ਹੈ ਵੀ ਅਸੀਂ ਕੋਈ ਅਲੱਗ ਥਲੱਗ ਜਾਂ ਇਕੱਲੇ ਦੁਕੱਲੇ ਨਹੀਂ ਹੈ। ਬਹੁਤ ਸਾਰੀਆਂ ਥਾਵਾਂ 'ਤੇ ਜਿਹੜੇ ਵੀਰ ਭੈਣਾਂ ਨੇ ਔਰ ਖ਼ਾਸ ਤੌਰ 'ਤੇ ਟੀਵੀ 84 ਦੇ ਹਵਾਲੇ ਨਾਲ ਸਾਨੂੰ ਬਹੁਤ ਅੱਛੀ ਇਨਪੁਟ ਮਿਲਦੀ ਹੈ। ਅਸੀਂ ਕਈ ਕੁਆਰਟਰਸ 'ਚ ਜਿਨ੍ਹਾਂ ਬਾਰੇ ਇਹ ਸੋਚਿਆ ਵੀ ਨਹੀਂ ਜਾ ਸਕਦਾ ਕਿ ਵੀ ਉਹ ਵੀ ਇਹਨੂੰ ਮੋਨੀਟਰ ਕਰਦੇ ਹੋਣਗੇ ਜਾਂ ਦੇਖਦੇ ਹੋਣਗੇ, ਉਹਨਾਂ 'ਚੋਂ ਜਦੋਂ ਕੋਈ ਉਹਨਾਂ ਦੇ ਖ਼ਾਸ ਤੌਰ 'ਤੇ ਯੰਗਸਟਰਸ ਉਹ ਦੇਖ ਕੇ ਵਾਕ ਕਰਦੇ ਨੇ, ਆਉਂਦੇ ਨੇ ਔਰ ਮਿਲਦੇ ਨੇ ਕਿ ਜੀ ਅਸੀਂ ਤੁਹਾਡਾ ਪ੍ਰੋਗਰਾਮ ਦੇਖਦੇ ਹਾਂ, ਇਹ ਪ੍ਰੋਗਰਾਮ ਸਾਨੂੰ ਬਹੁਤ ਚੰਗਾ ਲੱਗਾ, ਜਾਂ ਇਸ ਦੇ ਵਿੱਚ ਤੁਸੀਂ ਇਹ ਜਿਹੜੀ ਗੱਲ ਕਹੀ ਇਹ ਢੁਕਵੀਂ ਸੀ ਜਾਂ ਨਹੀਂ ਸੀ। ਸੋ ਉਦੋਂ ਖੁਸ਼ੀ ਹੁੰਦੀ ਹੈ ਕਿ ਐਟਲੀਸਟ ਇਹ ਸਾਡਾ ਜਿਹੜਾ ਐਫਰਟ ਹੈ ਇਹ ਇੱਕ ਵੱਡੇ ਸੈਕਸ਼ਨ ਤੱਕ ਪਹੁੰਚ ਰਿਹਾ। ਮੁੱਦੇ ਦੇ ਹਵਾਲੇ ਨਾਲ ਮੈਂ ਸਮਝਦਾ ਹਾਂ ਵੀ ਜਿਹੜੀਆਂ ਉਪ ਚੋਣਾਂ ਪਿਛਲੇ ਦਿਨਾਂ ਜਿਨ੍ਹਾਂ ਨੂੰ ਬਾਈ ਇਲੈਕਸ਼ਨਸ ਕਹਿੰਦੇ ਨੇ, ਭਾਰਤ ਦੇ ਕੁਝ ਸੂਬਿਆਂ ਦੇ ਵਿੱਚ ਹੋਈਆਂ, ਉਹਨਾਂ ਦੇ ਨਤੀਜੇ ਸਾਹਮਣੇ ਆਏ ਨੇ। ਉਹਨਾਂ ਦੇ ਵਿੱਚ ਜਿਵੇਂ ਕਰਨਾਟਕਾ ਦੇ ਵਿੱਚ ਔਰ ਬਿਹਾਰ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ ਕੁਝ ਸੀਟਾਂ ਦੇ ਉੱਤੇ ਜਿਹੜੀ ਹੈ ਵੋਟਾਂ ਪਈਆਂ, ਨਤੀਜੇ ਵੀ ਆਏ ਔਰ ਉਸ ਦੇ ਉੱਤੇ ਤਬਸਰੇ ਹੋ ਰਹੇ ਨੇ ਮੀਡੀਆ ਦੇ ਵਿੱਚ। ਪੰਜਾਬ ਦੀਆਂ 2 ਸੀਟਾਂ ਪਟਿਆਲਾ ਔਰ ਤਲਵੰਡੀ ਸਾਬੋ, ਉਹਨਾਂ ਦੇ ਨਤੀਜੇ ਵੀ ਸਾਹਮਣੇ ਨੇ। ਸੋ ਕੁੱਲ ਮਿਲਾ ਕੇ ਪਹਿਲਾਂ ਮੈਂ ਨੈਸ਼ਨਲ ਕੌਂਟੈਕਸਟ ਗੱਲ ਕਰਾਂਗਾ, ਇੰਡੀਅਨ ਕੌਂਟੈਕਸਟ, ਕਿ ਪਿਛਲੇ ਜਿਹੜੀਆਂ ਪਾਰਲੀਮੈਂਟ ਚੋਣਾਂ ਨੇ ਉਸ ਦੇ ਵਿੱਚ ਮੋਦੀ ਵੇਵ, ਮੋਦੀ ਆਇਆ ਉਸ ਨੇ ਸਾਰੇ ਪਾਸੇ ਬਾਕੀਆਂ ਨੂੰ ਸੁੰਨ ਕਰਕੇ ਰੱਖ ਦਿੱਤਾ ਸੀ। ਪਰ ਇਉਂ ਲੱਗਦਾ ਹੈ ਕਿ ਇਹ ਜਿਹੜਾ ਇੱਕ ਹਾਈਪ ਕ੍ਰੀਏਟ ਕਰਕੇ
ਜਿਸ ਤਰੀਕੇ ਨਾਲ ਮੀਡੀਆ ਨੇ ਵੀ ਬਿਲਕੁਲ ਈਦਰ ਉਹ ਬੌਟ ਓਵਰ ਸੀ, ਖਰੀਦਿਆ ਹੋਇਆ ਸੀ, ਜਾਂ ਉਹਨਾਂ ਨੇ ਗਿਵਨ ਕੀਤਾ ਹੋਇਆ ਸੀ, ਜਿਹੜਾ ਜਿਸ ਮੀਡੀਆ ਨੇ ਉਹ ਵੇਵ ਬਣਾਉਣ ਦੇ ਵਿੱਚ ਵੱਡਾ ਰੋਲ ਅਦਾ ਕੀਤਾ ਹੈ। ਲੱਗਦਾ ਹੈ ਕਿ ਮੋਦੀ ਵੇਵ ਦਾ ਜਾਦੂ ਜਿਹੜਾ ਹੈ ਉਹ ਖਤਮ ਹੋ ਰਿਹਾ ਜੀ। ਔਰ ਕਿਉਂਕਿ ਯੂਪੀ ਬਿਹਾਰ ਇਹ ਇਹਨਾਂ ਦਾ ਬੀਜੇਪੀ ਦਾ ਜਾਂ ਹਿੰਦੂਤਵਾ ਦਾ ਕ੍ਰੇਡਲ ਹੈ, ਪੰਗੂੜ ਹੈ। ਔਰ ਜੇ ਜਿਹਨੂੰ ਇਹ ਹਿੰਦੁਸਤਾਨ ਤੇ ਭਾਰਤ ਤੇ ਫਲਾਣਾ ਤੇ ਟਿਮਕਾ ਕਹਿੰਦੇ ਨੇ, ਅਸਲ ਜਿਹੜੀ ਹਿੰਦੂ ਸੱਭਿਅਤਾ ਹੈ ਜਾਂ ਹਿੰਦੁਸਤਾਨ ਹੈ ਉਹ ਹੈ ਹੀ ਗੰਗਾ ਜਮਨਾ ਦੇ ਵਿਚਕਾਰ। ਸੋ ਗੰਗਾ ਜਮਨਾ ਦੇ ਵਿੱਚ ਯੂਪੀ ਬਿਹਾਰ ਜਿਹੜਾ ਉਹ ਗੰਗਾ ਜਮਨਾ ਦੇ ਵਿੱਚ ਇਹੀ ਹਿੰਦੂ ਸੱਭਿਅਤਾ ਹੈ। ਨਾ ਸਾਊਥ ਦਾ ਕਦੇ ਤਾਲੁਕ ਸੀ ਨਾਰਥ ਦੇ ਨਾਲ, ਨਾ ਪੰਜਾਬ ਕਦੇ ਗੰਗਾ ਜਮਨਾ ਕਲਚਰ ਦਾ ਹਿੱਸਾ ਰਿਹਾ। ਪੰਜਾਬ ਰਾਦਰ ਇਧਰਲੇ ਪਾਸੇ ਜਿਹੜਾ ਜਿਹਨੂੰ ਅੱਜ ਈਰਾਨ ਕਹਿੰਦੇ ਨੇ, ਕਦੇ ਪਰਸ਼ੀਆ ਕਹਿੰਦੇ ਸੀ, ਅਫਗਾਨਿਸਤਾਨ ਜਾਂ ਸੈਂਟਰਲ ਏਸ਼ੀਆ ਵੱਲ ਸਾਡੇ ਬਹੁਤ ਸਾਰੇ ਤੌਰ ਤਰੀਕੇ, ਸੱਭਿਆਚਾਰ ਔਰ ਜਿਹੜਾ ਰਹਿਣ ਸਹਿਣ ਹੈ ਉਸ ਨੂੰ ਇਸ ਖਿੱਤੇ ਨੇ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਦੈਨ ਗੰਗਾ ਜਮਨਾ ਕਲਚਰ ਨੇ। ਸੋ ਗੰਗਾ ਜਮਨਾ ਕਲਚਰ ਜਿਹੜਾ ਹੈ ਇਹੀ ਹਿੰਦੂਤਵਾ ਦਾ ਸੈਂਟਰ ਹੈ। ਔਰ ਬੀਜੇਪੀ ਨੂੰ ਖਾਸ ਤੌਰ ਤੇ ਇਹਨਾਂ ਦੀ ਮਾਂ ਆਰਐਸਐਸ ਨੂੰ ਇਹ ਹਮੇਸ਼ਾ ਰਹਿੰਦਾ ਹੈ ਕਿ ਉਹ ਯੂਪੀ ਬਿਹਾਰ ਨੂੰ ਕਿਵੇਂ ਪੱਕੇ ਤੌਰ ਦੇ ਉੱਤੇ ਜਿਹੜਾ ਹੈ ਉਹ ਆਪਣੇ ਝੰਡੇ ਥੱਲੇ ਲਿਆਉਣ, ਕਿਉਂਕਿ ਇਹ ਇੱਕ ਤਾਂ ਉਹਨਾਂ ਦੇ ਹਿੰਦੂ ਸੱਭਿਆਚਾਰ ਦੇ ਹਵਾਲੇ ਨਾਲ ਵੀ ਅਹਿਮੀਅਤ ਰੱਖਦਾ ਹੈ ਔਰ ਪੋਲੀਟੀਕਲੀ ਕਿਉਂਕਿ ਯੂਪੀ ਦੇ ਵਿੱਚ ਸਭ ਤੋਂ ਜ਼ਿਆਦਾ ਸੀਟਾਂ ਨੇ ਪਾਰਲੀਮੈਂਟ ਦੇ ਲਈ, ਤੇ ਜੇ ਬਿਹਾਰ ਦੀਆਂ 45 ਸੀਟਾਂ, ਯੂਪੀ ਦੀਆਂ 80-85 ਦੇ ਕਰੀਬ ਸੀਟਾਂ ਨੇ ਮਿਲਾ ਲਓ ਤੇ ਇੱਕ ਵੱਡਾ ਚੰਕ ਤਾਂ ਇਹਨਾਂ ਦਾ ਹੀ ਬਣ ਜਾਂਦਾ। ਬਾਕੀ ਤਾਂ ਸਟੇਟਾਂ 'ਚ ਕਿਸੇ ਕੋਲ 13 ਨੇ, ਕੋਈ 15 ਨੇ, ਕੋਈ 20 ਨੇ, ਕੋਈ 25 ਨੇ। ਸੋ ਉਸ ਲਿਹਾਜ਼ ਨਾਲ ਵੀ ਉਹਨਾਂ ਨੇ, ਕਿਉਂਕਿ ਪਿਛਲੀਆਂ ਪਾਰਲੀਮੈਂਟ ਚੋਣਾਂ ਦੇ ਵਿੱਚ ਮੋਦੀ ਨੂੰ ਇਹਨਾਂ ਦੋਨਾਂ ਸਟੇਟਾਂ ਦੇ ਵਿੱਚ ਮੋਦੀ ਵੇਵ ਨੇ ਬੀਜੇਪੀ ਨੂੰ ਬਹੁਤ ਵੱਡੀ ਜਿੱਤ ਦਿੱਤੀ। ਇਹੀ ਕਾਰਨ ਸੀ ਕਿ ਉਹਨਾਂ ਦੀ ਐਬਸੋਲੂਟ ਮੈਜੋਰਿਟੀ ਬਣੀ। ਸੋ ਇਸ ਗੱਲ ਨੇ ਜਿਹੜੀਆਂ ਇਹਨਾਂ ਖਿੱਤਿਆਂ ਦੀਆਂ ਖੇਤਰੀ ਪਾਰਟੀਆਂ ਨੇ ਉਹਨਾਂ ਦੇ ਕੰਨ ਖੜੇ ਕਰ ਦਿੱਤੇ, ਕਿਉਂਕਿ ਬਿਹਾਰ ਦੇ ਵਿੱਚ ਲੰਬਾ ਵਕਤ ਪਹਿਲਾਂ ਲਾਲੂ ਯਾਦਵ ਮੁੱਖ ਮੰਤਰੀ ਰਹੇ, ਫਿਰ ਬੇਸ਼ੱਕ ਬੀਜੇਪੀ ਨਾਲ ਹੀ ਅਲਾਇੰਸ ਸੀ, ਨਤੀਸ਼ ਕੁਮਾਰ ਦੀ ਪਾਰਟੀ ਜਿਹੜਾ ਜਨਤਾ ਦਲ ਦੇ ਥੱਲੇ ਉਹਨੇ ਰੂਲ ਕੀਤਾ, ਹੁਣ ਉਹਨਾਂ ਦੀ ਪਾਰਟੀ ਹੀ ਰੂਲ ਕਰ ਰਹੀ ਹੈ। ਪਰ ਪਿਛਲੀਆਂ ਚੋਣਾਂ 'ਚ ਬੜੀ ਪਾਰਲੀਮੈਂਟ ਚੋਣਾਂ 'ਚ ਬਹੁਤ ਜ਼ਿਆਦਾ ਜਿਹੜੀ ਹੈ ਹਿਊਮਿਲੇਟਿੰਗ ਡਿਫੀਟ ਜਿਹਨੂੰ ਕਹਿੰਦੇ ਨੇ ਹੋਈ। ਸੋ ਉਸ ਦੇ ਦਾ ਨਤੀਜਾ ਸੀ ਕਿ ਬਿਹਾਰ ਦੇ ਵਿੱਚ ਇਹ ਜਿਨ੍ਹਾਂ ਹਲਕਿਆਂ ਦੇ ਵਿੱਚ ਜਿਹੜੀਆਂ ਨੇ ਅਸੈਂਬਲੀ ਦੀਆਂ ਚੋਣਾਂ ਸਨ, ਉਹਨਾਂ 'ਚ ਸਾਂਝੀਆਂ ਚੋਣਾਂ ਦੇ ਲਈ ਇਹ ਦੋਨੋਂ ਹੀ ਧਿਰਾਂ, ਰਾਸ਼ਟਰੀ ਜਨਤਾ ਦਾ ਲਾਲੂ ਯਾਦਵ ਦਾ ਔਰ ਨਤੀਸ਼ ਕੁਮਾਰ ਦੀ ਪਾਰਟੀ, ਇਹ ਨੇੜੇ ਆ ਗਈ। ਇਹਨਾਂ ਨੇ ਅਲਾਇੰਸ ਕਰ ਲਿਆ। ਹਾਲਾਂ ਦੋਨਾਂ ਦੀ ਲਗਭਗ 2 ਦਹਾਕਿਆਂ ਦੀ ਦੁਸ਼ਮਣੀ ਸੀ ਪੋਲੀਟੀਕਲੀ, ਔਰ ਕਾਂਗਰਸ ਵੀ ਇਹਨਾਂ ਦੇ ਅਲਾਇੰਸ ਸ਼ਾਮਲ ਹੋਈ। ਸੋ ਇਸ ਅਲਾਇੰਸ ਨੇ ਇਸ ਵਾਰ ਇਹ ਮਿੱਥ ਤੋੜ ਦਿੱਤੀ ਕਿ ਵੀ ਹੁਣ ਸਿਰਫ ਮੋਦੀ ਦਾ ਜਾਦੂ ਹੀ ਚੱਲੇਗਾ। ਸੋ ਉਹਦੇ 'ਚ ਉਹਨਾਂ ਨੇ ਮੈਜੋਰਿਟੀ ਸੀਟਾਂ ਜਿਹੜੀਆਂ ਨੇ ਉਹ ਇਸ ਅਲਾਇੰਸ ਨੇ ਜਿੱਤੀਆਂ। 8 ਜਾਂ 9 ਸੀਟਾਂ 'ਚੋਂ ਮੇਰਾ ਖਿਆਲ ਹੈ 5 ਜਾਂ 6 ਸੀਟਾਂ ਇਹਨਾਂ ਨੂੰ ਮਿਲੀਆਂ ਨੇ, 3 ਸ਼ਾਇਦ ਬੀਜੇਪੀ ਨੂੰ ਮਿਲੀਆਂ, ਮੇਰੇ ਕੋਲ ਐਗਜ਼ੈਕਟ ਫਿਗਰਸ ਨਹੀਂ ਨੇ। ਸੋ ਇਸ ਤੋਂ ਇਲਾਵਾ ਕਰਨਾਟਕਾ ਦੇ ਵਿੱਚ ਇੱਕ ਕੋਰ ਕਨਸਟੀਚੁਐਂਸੀ ਜਿਹੜੀ ਬੀਜੇਪੀ ਦੀ ਸੀ, ਉਸ ਦੇ ਵਿੱਚ ਵੀ ਕਾਂਗਰਸ ਨੇ ਜਿਹੜੀ ਹੈ ਉਹ ਸੀਟ ਜਿੱਤੀ ਹੈ। ਮੱਧ ਪ੍ਰਦੇਸ਼ 'ਚ ਬੀਜੇਪੀ ਨੇ ਆਪਣੀ ਸਰਦਾਰੀ ਕਾਇਮ ਰੱਖੀ ਹੈ। ਪੰਜਾਬ ਦੇ ਵਿੱਚ ਹੁਣ ਅਸੀਂ ਆਪਣੇ ਜਿਹੜਾ ਹੋਮਲੈਂਡ ਦੀ ਗੱਲ ਕਰਦੇ ਹਾਂ ਜੀ, 2 ਸੀਟਾਂ ਦੇ ਉੱਤੇ ਜਿਹੜੀਆਂ ਨੇ ਉਹ ਚੋਣਾਂ ਸਨ, ਬਾਈ ਇਲੈਕਸ਼ਨ ਸਨ। ਪਟਿਆਲਾ ਜਿਹੜਾ ਕਿ ਇਸ ਲਈ ਉਹ ਸੀਟ ਖਾਲੀ ਹੋਈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਕੈਪਟਨ ਅਮਰਿੰਦਰ ਸਿੰਘ ਉੱਥੋਂ ਐਮਐਲਏ ਬਣੇ ਸੀ, ਪਰ ਪਾਰਲੀਮੈਂਟ ਚੋਣਾਂ ਵੇਲੇ ਉਹਨਾਂ ਨੇ ਅੰਮ੍ਰਿਤਸਰ ਤੋਂ ਜਾ ਕੇ ਐਮਪੀ ਦੀ ਚੋਣ ਲੜੀ ਔਰ ਅਰੁਣ ਜੇਤਲੀ ਜਿਹੜਾ ਕਿ ਆਰਐਸਐਸ ਦਾ ਬਲੂ ਆਈਡ ਬॉय ਨਰਿੰਦਰ ਮੋਦੀ ਤੋਂ ਬਾਅਦ ਸੀ, ਉਹਨੂੰ 1,32,000 ਦੇ ਕਰੀਬ ਵੋਟਾਂ ਦੇ ਨਾਲ ਹਰਾਇਆ। ਸੋ ਇਹ ਭਾਰਤੀ ਸੰਵਿਧਾਨ ਦੇ ਥੱਲੇ ਹੁੰਦਾ ਹੈ ਕਿ ਵੀ ਜਦੋਂ ਕੋਈ ਐਮਪੀ ਜਾਂ ਐਮਐਲਏ ਇੱਕੋ ਵੇਲੇ ਦੋਨੋਂ ਨਹੀਂ ਰਹਿ ਸਕਦਾ, 6 ਮਹੀਨੇ ਦੇ ਵਿੱਚ ਉਹਨੂੰ ਅਸਤੀਫਾ ਦੇਣਾ ਪੈਂਦਾ। ਸੋ ਅਮਰਿੰਦਰ ਸਿੰਘ ਨੇ, ਕਿਉਂਕਿ ਉਹ ਮੈਂਬਰ ਪਾਰਲੀਮੈਂਟ ਬਣ ਗਿਆ ਸੀ ਅੰਮ੍ਰਿਤਸਰ ਤੋਂ, ਪਟਿਆਲੇ ਦੀ ਆਪਣੀ ਸੀਟ ਤੋਂ ਉਹਨੇ ਅਸਤੀਫਾ ਦਿੱਤਾ ਔਰ ਉਸ ਬਾਈ ਇਲੈਕਸ਼ਨ ਦੇ ਵਿੱਚ ਕਾਂਗਰਸ ਨੇ ਜਿਹੜੀ ਹੈ ਉਹ ਅਮਰਿੰਦਰ ਸਿੰਘ ਦੀ ਪਤਨੀ ਬੀਬੀ ਪਰਨੀਤ ਕੌਰ, ਜਿਹੜੀ ਕਿ ਪਹਿਲਾਂ ਜਿਹੜੀ ਹੈ ਡਿਪਟੀ ਫੋਰਨ ਮਿਨਿਸਟਰ ਵੀ ਰਹੀ ਹੈ ਔਰ ਪਿਛਲੀਆਂ ਪਾਰਲੀਮੈਂਟ ਦੀਆਂ ਚੋਣਾਂ 'ਚ ਉਹ ਬੜੀ ਬੁਰੀ ਤਰ੍ਹਾਂ ਹਾਰੀ ਪਟਿਆਲੇ ਤੋਂ ਆਮ ਆਦਮੀ ਪਾਰਟੀ ਦੇ ਡਾਕਟਰ ਧਰਮਵੀਰ ਗਾਂਧੀ ਤੋਂ, ਲੇਕਿਨ ਇਸ ਵਾਰ ਜਿਹੜਾ ਉਹਨੂੰ ਐਮਐਲਏ ਦੀ ਟਿਕਟ ਮਿਲੀ। ਸੋ ਬੇਸ਼ੱਕ ਇਹਦੇ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਬਹੁਤ ਜ਼ੋਰ ਲਾਉਣਾ ਪਿਆ, ਆ ਕੇ ਉਹ ਬੈਠਾ ਰਿਹਾ ਔਰ ਅਕਾਲੀਆਂ ਨੇ ਵੀ ਆਪਣੇ ਵੱਲੋਂ ਤਾਂ ਸ਼ਾਇਦ ਇੱਕ ਜਿਹੜੀ ਹੈ ਸਿਆਸੀ ਹਲਕਿਆਂ 'ਚ ਤਾਂ ਇਹੀ ਚੱਲ ਰਿਹਾ ਵੀ ਦੋਨੋਂ ਧਿਰਾਂ ਜਿਹੜੀਆਂ ਨੇ
ਕਾਂਗਰਸ ਔਰ ਬਾਦਲ ਅਕਾਲੀ ਦਲ ਇਹ ਪਿਛਲੀਆਂ ਪਾਰਲੀਮੈਂਟ ਚੋਣਾਂ 'ਚ ਜਿਹੜੀ ਆਮ ਆਦਮੀ ਪਾਰਟੀ ਦੀ ਕਾਮਯਾਬੀ ਸੀ ਉਸ ਤੋਂ ਘਬਰਾ ਗਈਆਂ ਜੀ। ਭਾਵੇਂ ਦੋਨੋਂ ਇੱਕ ਦੂਜੇ ਦੇ ਨਾਲ ਵਿਰੋਧ ਰੱਖਦੀਆਂ ਨੇ, ਸਿਰ ਵੱਢਵਾਂ ਵੈਰ ਹੈ, ਦੋਨਾਂ ਵਿਚ ਹੰਟਿੰਗ ਵੀ ਕਰਦੀਆਂ, ਪਰ ਉਹਨਾਂ ਨੂੰ ਇਹ ਲੱਗਾ ਕਿ ਵੀ ਇਹ ਤਾਂ ਤੀਜੀ ਧਿਰ ਸਾਡੇ ਦੋਨਾਂ ਦੇ ਥੱਲੋਂ ਹੀ ਕੁਰਸੀ ਖੋਹ ਲਏਗੀ ਜੀ। ਸੋ ਇਹ ਸਿਆਸੀ ਹਲਕਿਆਂ ਦੇ ਵਿੱਚ ਮੰਨਿਆ ਜਾਂਦਾ ਔਰ ਮੈਂ ਸਮਝਦਾ ਵੀ ਇਹ ਗੱਲ ਕ੍ਰੈਡੀਬਲ ਲੱਗਦੀ ਹੈ ਕਿ ਇਹਨਾਂ ਦੋਨਾਂ ਧਿਰਾਂ ਨੇ ਸਮਝੌਤਾ ਕਰ ਲਿਆ, ਕਾਂਗਰਸ ਔਰ ਅਕਾਲੀਆਂ ਨੇ, ਵੀ ਅਸੀਂ ਤਾਂ ਮਿਊਜ਼ੀਕਲ ਚੇਅਰ ਦੀ ਤਰ੍ਹਾਂ ਕਦੇ ਤੁਸੀਂ ਬਣ ਗਏ ਕਦੇ ਅਸੀਂ ਬਣ ਗਏ ਰਹਿਣਾ, ਤੇ ਤੀਸਰੇ ਜਿਹੜੇ ਵਿੱਚ ਕਿੱਥੋਂ ਆ ਗਏ ਆਮ ਆਦਮੀ ਪਾਰਟੀ, ਵੀ ਇਹਨਾਂ ਨੂੰ ਬਾਹਰ ਕੱਢੀਏ ਪੰਜਾਬ ਚੋਂ ਜੀ। ਸੋ ਉਹਦੇ ਥੱਲੇ ਜਿਹੜਾ ਕਿਹਾ ਜਾਂਦਾ ਹੈ ਵੀ ਇਸ ਸਮਝੌਤੇ ਦੇ ਥੱਲੇ ਪਟਿਆਲਾ ਸੀਟ ਅਕਾਲੀਆਂ ਨੇ ਕਾਂਗਰਸ ਨੂੰ ਛੱਡ ਦਿੱਤੀ ਕਿ ਜੀ ਇੱਥੇ ਅਸੀਂ ਕਮਜ਼ੋਰ ਉਮੀਦਵਾਰ ਖੜਾ ਕਰਾਂਗੇ, ਕੋਈ ਬਹੁਤ ਜ਼ਿਆਦਾ ਅਸੀਂ ਕੈਂਪੇਨਿੰਗ ਵੀ ਨਹੀਂ ਕਰਾਂਗੇ ਤੇ ਤੁਸੀਂ ਸਾਨੂੰ ਤਲਵੰਡੀ ਸਾਬੋ ਸੀਟ ਛੱਡ ਦਿਓ। ਔਰ ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੀ ਈਵਨ ਤਲਵੰਡੀ ਸਾਬੋ 'ਚ ਕੈਂਪੇਨ ਲਈ ਨਹੀਂ ਗਿਆ ਔਰ ਉੱਥੋਂ ਜਿਹੜਾ ਹੈ ਔਰ ਨਤੀਜੇ ਫਿਰ ਉਸੇ ਲਾਈਨ ਤੇ ਨਿਕਲੇ ਜਿਹੜਾ ਕਿ ਇਹਨਾਂ ਦਾ ਸਮਝੌਤਾ ਲਾਈਨ ਸੀ ਜੀ। ਅਕਾਲੀਆਂ ਨੇ ਪਟਿਆਲੇ ਦੀ ਸੀਟ ਤੋਂ ਇੱਕ ਹਿੰਦੂ ਪੰਜਾਬੀ ਨੂੰ ਖੜਾ ਕੀਤਾ ਜਿਸ ਦਾ ਕੋਈ ਉੱਥੇ ਬਹੁਤਾ ਜਿਹੜਾ ਉਹ ਚੰਗਾ ਪ੍ਰਭਾਵ ਨੂੰ ਕਿਹਾ ਤਾਂ ਜਾਂਦਾ ਜੀ ਸੋਸ਼ਲ ਐਕਟਿਵਿਸਟ ਇਹ ਉਹ, ਲੇਕਿਨ ਅੰਦਰੂਨੀ ਕਹਾਣੀਆਂ ਆਈਆਂ ਕਿ ਵੀ ਉਹ ਲੈਂਡ ਮਾਫੀਆ ਨੂੰ ਹੈਡ ਕਰਦਾ ਹੈ, ਸੁਖਬੀਰ ਬਾਦਲ ਤੱਕ ਚੰਗਾ ਮੋਟਾ ਉਹ ਨਾਵਾਂ ਪਹੁੰਚਾਉਂਦਾ ਹੋਣਾ, ਲੇਕਿਨ ਅਸੀਂ ਇਹ ਸਮਝਦੇ ਹਾਂ ਵੀ ਇਹ ਵੀ ਇੱਕ ਤਰੀਕੇ ਨਾਲ ਕਿਉਂਕਿ ਪਟਿਆਲੇ ਦੇ ਵਿੱਚ ਬਹੁਤ ਸਾਰੇ ਸ਼ਹਿਰੀ ਸਿੱਖ ਜਿਹੜੇ ਕਿ 47 ਦੇ ਵਿੱਚ ਰਾਵਲਪਿੰਡੀ, ਪੋਠੋਹਾਰ, ਗੁਜਰਾਤ, ਜੇਲਮ, ਗੁਜਰ ਖਾਨ ਇਹ ਸਾਰੀ ਬੈਲਟ ਤੋਂ ਆ ਕੇ ਵਸੇ ਔਰ ਉਸ ਜ਼ਮਾਨੇ 'ਚ ਅਸੀਂ ਸਮਝਦੇ ਹਾਂ ਵੀ ਯਾਦਵਿੰਦਰ ਸਿੰਘ ਦਾ ਬਹੁਤ ਪੋਜ਼ਿਟਿਵ ਰੋਲ ਸੀ ਕਿ ਉਹਨਾਂ ਸਿੱਖਾਂ ਦੇ ਲਈ ਉਹਨੇ ਉਹ ਦਰਵਾਜ਼ੇ ਖੋਲ੍ਹੇ ਔਰ ਉਹਨਾਂ ਨੂੰ ਵੈਲਕਮ ਕੀਤਾ ਔਰ ਉਹ ਸਾਈਜ਼ੇਬਲ ਪੱਛਮੀ ਪੰਜਾਬ ਤੋਂ ਆਏ ਸਿੱਖਾਂ ਦੀ ਆਬਾਦੀ ਪਟਿਆਲੇ 'ਚ ਹੈ ਔਰ ਇਹ ਕੁਦਰਤੀ ਜ਼ਾਹਰ ਗੱਲ ਹੈ ਵੀ ਜਦੋਂ ਤੁਸੀਂ ਸਿਆਸੀ ਪਾਵਰ 'ਚ ਹੁੰਦੇ ਹੋ ਤੁਸੀਂ ਸਮਝਦੇ ਹੋ ਵੀ ਤੁਹਾਡਾ ਵੀ ਹਿੱਸਾ ਹੈ ਉਸ ਪਾਵਰ ਦੇ ਵਿੱਚ ਔਰ ਪਟਿਆਲੇ ਤੋਂ ਹਮੇਸ਼ਾ ਹੀ ਜਿਹੜੀ ਹੈ ਸੀਟ ਜਿਹੜੇ ਅਕਾਲੀ ਪਾਰਟੀ ਵੀ ਦਿੰਦੀ ਰਹੀ ਲੰਬਾ ਵਕਤ ਉੱਥੋਂ ਸਰਦਾਰਾ ਸਿੰਘ ਕੋਹਲੀ ਜਿਹੜੇ ਨੇ ਉਹ ਰਿਪਰੈਜ਼ੈਂਟ ਕਰਦੇ ਰਹੇ, ਵਸਤਾਰਾ ਸਿੰਘ ਅਕਾਲੀ ਦਲ, ਸੰਤ ਫਤਿਹ ਸਿੰਘ ਦੇ ਵੇਲੇ ਵੀ ਕੋਹਲੀ ਦਾ ਲੜਕਾ ਜਾਂ ਕੋਈ ਹੋਰ, ਪਰ ਇਸ ਵਾਰ ਉਹਨਾਂ ਦੀ ਟਿਕਟ ਹਾਲਾਂ ਉਹ ਸਿੱਖ ਹਲਕਾ ਹੈ ਉਹਨੂੰ ਕੱਟ ਕੇ ਤੇ ਇੱਕ ਹਿੰਦੂ ਪੰਜਾਬੀ ਨੂੰ ਖੜਾ ਕੀਤਾ ਸੀ। ਸਮਝਦੇ ਹਾਂ ਵੀ ਸ਼ਾਇਦ ਇਹ ਵੀ ਉਸ ਸਮਝੌਤੇ ਦੇ ਤਹਿਤ ਹੀ ਸੀ, ਉਹਨਾਂ ਨੂੰ ਪਤਾ ਸੀ ਵੀ ਸ਼ਹਿਰੀ ਸਿੱਖਾਂ ਨੇ ਵੋਟ ਨਹੀਂ ਪਾਉਣੀ ਹੈ ਇਹਨਾਂ ਨੂੰ, ਰਾਦਰ ਜੇ ਕੋਈ ਸਿੱਖ ਖਲੋਤਾ ਹੋਇਆ ਅਕਾਲੀਆਂ ਦਾ ਫਿਰ ਉਹ ਪਾ ਦਿੰਦੇ ਨੇ। ਇਹਦੇ ਬਾਵਜੂਦ ਪਟਿਆਲੇ ਦੇ ਸਿੱਖ ਸ਼ੁਕਰਗੁਜ਼ਾਰ ਰਹਿੰਦੇ ਨੇ ਮਹਾਰਾਜਾ ਪਟਿਆਲਾ ਦੇ ਖਾਨਦਾਨ ਦਾ ਕਿ ਭਾਈ ਉਹਨਾਂ ਨੇ ਔਖੇ ਸਮੇਂ ਦੇ ਵਿੱਚ ਸਾਡੀ ਮਦਦ ਕੀਤੀ ਸੀ। ਸੋ ਜ਼ਾਹਰ ਹੈ ਕਿ ਇੱਕ ਸ਼ਾਇਦ 23 ਜਾਂ 24 ਹਜ਼ਾਰ ਵੋਟਾਂ ਦੇ ਮਾਰਜਨ ਨਾਲ ਮਹਾਰਾਣੀ ਪ੍ਰਨੀਤ ਕੌਰ ਉੱਥੋਂ ਜਿੱਤੀ ਹੈ। ਸੋ ਉਹ ਤਾਂ ਚਲੋ ਕਿਉਂਕਿ ਜੇ ਇਹਨਾਂ ਦਾ ਆਪਸੀ ਅੰਡਰਸਟੈਂਡਿੰਗ ਹੀ ਸੀ ਤੇ ਉਹ ਜਿੱਤ ਆਲਮੋਸਟ ਨਜ਼ਰ ਹੀ ਆ ਰਹੀ ਸੀ। ਪਰ ਇੱਕ ਗੱਲੋਂ ਮੈਂ ਤਾਰੀਫ ਕਰਨਾ ਚਾਹਾਂਗਾ ਇਹਦੀ ਬੀਬੀ ਪ੍ਰਨੀਤ ਕੌਰ ਦੀ ਕਿ ਇਸ ਅਕਾਲੀ ਜਿਹੜਾ ਖੜਾ ਕੀਤਾ ਇਹਨਾਂ ਨੇ ਭਗਵਾਨ ਦਾਸ ਜਾਂ ਕੀ ਨਾਂ ਹੈ ਉਹ ਚੋਣ ਤਾਂ ਹਾਰਿਆ ਹੀ, ਪਰ ਜਿੱਦਣ ਉਹ ਨਤੀਜਾ ਆਇਆ ਉਦੋਂ ਉਹਦੇ ਲੜਕੇ ਦੀ ਵੀ ਡੈਥ ਹੋ ਗਈ ਹਾਰਟ ਅਟੈਕ ਦੇ ਨਾਲ। ਸੋ ਡਬਲ ਟ੍ਰੈਜਡੀ ਹੋਈ ਔਰ ਪ੍ਰਨੀਤ ਕੌਰ ਨੇ ਉਸੇ ਵੇਲੇ ਐਲਾਨ ਕੀਤਾ ਵੀ ਅਸੀਂ ਕੋਈ ਜਿੱਤ ਦਾ ਜਸ਼ਨ ਨਹੀਂ ਮਨਾਵਾਂਗੇ ਕਿ ਭਾਵੇਂ ਸਾਡਾ ਰਾਈਵਲ ਕੈਂਡੀਡੇਟ ਸੀ ਉਹਨਾਂ ਦੇ ਪਰਸਨਲ ਟ੍ਰੈਜਡੀ ਹੋਈ ਹੈ ਔਰ ਉਹ ਉਹਦੇ ਸੰਸਕਾਰ ਦੇ ਵਿੱਚ ਵੀ ਸ਼ਾਮਲ ਹੋਈ। ਮੈਂ ਸਮਝਦਾ ਵੀ ਉੱਥੋਂ ਦੀ ਗੰਦੀ ਸਿਆਸਤ ਦੇ ਵਿੱਚ ਜਿੱਥੇ ਘਟੀਆ ਇਲਜ਼ਾਮਬਾਜ਼ੀ ਤੱਕ ਕਿਸੇ ਹੱਦ ਤੱਕ ਵੀ ਲੋਕ ਜਾਂਦੇ ਨੇ ਇਸ ਕਿਸਮ ਦਾ ਜੈਸਚਰ ਜਿਹੜਾ ਹੈ ਇੱਕ ਬੜੀ ਹੈਲਥੀ ਪ੍ਰੈਕਟਿਸ ਹੈ। ਹੁਣ ਸਭ ਤਲਵੰਡੀ ਸਾਬੋ 'ਚ ਜਿਹੜਾ ਅਕਾਲੀਆਂ ਦਾ ਕੈਂਡੀਡੇਟ ਸੀ ਉਹ ਸੀ ਜਿਹੜਾ ਪਹਿਲਾਂ ਕਾਂਗਰਸ ਦੀ ਟਿਕਟ ਤੇ ਜਿੱਤਿਆ ਸੀ, ਫਿਰ ਉਹਨੇ ਅਕਾਲੀ ਦਲ ਜੁਆਇਨ ਕਰ ਲਿਆ ਕਿਉਂਕਿ ਦਲ ਬਦਲ ਰੋਕੂ ਐਕਟ ਦੇ ਥੱਲੇ ਜਦੋਂ ਕੋਈ ਇਸ ਤਰ੍ਹਾਂ ਦੂਸਰੀ ਪਾਰਟੀ 'ਚ ਜਾਂਦਾ ਹੈ ਤੇ ਉਹਨੂੰ ਫਿਰ ਆਪਣੀ ਸੀਟ ਤੋਂ ਰਿਜ਼ਾਈਨ ਕਰਨਾ ਪੈਂਦਾ ਹੈ। ਤੇ ਉੱਥੇ ਜਿਹੜੀ ਬਾਈ ਇਲੈਕਸ਼ਨ ਹੋਈ ਉਸੇ ਹੀ ਸਿੱਧੂ ਦੀ ਬਦੌਲਤ ਹੋਈ ਜਿਹੜਾ ਅਕਾਲੀਆਂ ਨੂੰ ਜੁਆਇਨ ਕਰ ਗਿਆ ਸੀ। ਪਰ ਜਿਸ ਕਦਰ ਉੱਥੇ ਇੱਕ ਤਾਂ ਜਿਵੇਂ ਸਮਝੌਤੇ ਦੀ ਲਾਈਨ ਹੀ ਸੀ, ਭਾਵੇਂ ਕਾਂਗਰਸ ਦਾ ਕੈਂਡੀਡੇਟ ਉੱਥੇ ਹਰਮਿੰਦਰ ਜੱਸੀ ਜਿਹੜਾ ਸੌਦਾ ਸਾਹਿਬ ਦਾ ਕੁੜਮ ਹੈ ਉਹ ਖੜਾ ਸੀ, ਪਰ ਅਕਾਲੀਆਂ ਨੇ ਪੂਰੇ ਤੌਰ ਤਰੀਕੇ ਤੇ ਉਸ ਸੀਟ ਤੇ ਜਿਹੜਾ ਆਪਣੀ ਬਹੁਤ ਬੜ੍ਹਤ ਦਿਖਾਉਣ ਦੇ ਲਈ ਜਿਹੜਾ ਉਹਨਾਂ ਨੇ ਸੌਦਾ ਸਾਹਿਬ ਦੇ ਝੇਲਿਆਂ ਨਾਲ ਵੀ ਸਮਝੌਤਾ ਕੀਤਾ ਜੀ ਔਰ ਉਸ ਸਮਝੌਤੇ ਦੇ ਤਹਿਤ ਹੀ ਅੱਜ ਸੰਤ ਬਲਜੀਤ ਸਿੰਘ ਦਾਦੂਵਾਲ ਜੇਲ੍ਹ ਦੇ ਵਿੱਚ ਬੈਠਾ ਹੈ। ਪੁਲਿਸ ਰਿਮਾਂਡ ਪਹਿਲਾਂ ਉਹਨਾਂ ਨੇ ਲਿਆ, ਹੁਣ ਜੁਡੀਸ਼ੀਅਲ ਰਿਮਾਂਡ 'ਚ 12 ਦਿਨ ਦੇ ਭੇਜਿਆ। ਜਿਹੜਾ ਇਹ ਗੁਰਦੁਆਰਾ ਜੰਡਾਲੀ ਸਰ ਜਿਹੜਾ ਉੱਥੋਂ ਪਿੰਡ ਦੀਆਂ ਸੰਗਤਾਂ ਨੇ ਇਤਿਹਾਸਕ ਗੁਰਦੁਆਰਾ ਹੈ 9ਵੀਂ ਪਾਤਸ਼ਾਹੀ ਦਾ, ਉਹਨਾਂ ਨੂੰ ਸੇਵਾ ਸੰਭਾਲ ਦਿੱਤੀ ਸੀ। ਪੂਰੀ ਗੁੰਡਾਗਰਦੀ ਦਾ ਮੁਜ਼ਾਹਰਾ ਕਰਦੇ ਆ ਸ਼੍ਰੋਮਣੀ ਕਮੇਟੀ ਨੇ ਉਸ ਗੁਰਦੁਆਰੇ ਦੇ ਉੱਤੇ ਕਬਜ਼ਾ ਕੀਤਾ
ਜੀ ਔਰ ਦਾਦੂਵਾਲ ਦੇ ਉੱਤੇ ਜਿਉਂ ਜਦੋਂ ਹੀ ਇਲੈਕਸ਼ਨ ਖਤਮ ਹੋਈ ਉਦੋਂ ਹੀ ਉਹਨੂੰ ਜਿਹੜਾ ਕੇਸ ਜਿਹੜਾ ਪੁਰਾਣਾ ਰਜਿਸਟਰ ਸੀ ਉਹਦੇ ਥੱਲੇ ਉਹਨੂੰ ਗ੍ਰਿਫਤਾਰ ਕਰ ਲਿਆ, ਕਿਉਂਕਿ ਦਾਦੂਵਾਲ ਨੇ ਬੜੇ ਇਫੈਕਟਿਵ ਤਰੀਕੇ ਨਾਲ ਸੌਦਾ ਸਾਧ ਨੂੰ ਚੈਲੰਜ ਕੀਤਾ ਸੀ, ਉਹਦੇ ਗੁਰੂਡਮ ਨੂੰ, ਹਰਿਆਣੇ 'ਚ ਜਾ ਕੇ ਵੀ, ਇੱਥੇ ਜਾ ਕੇ ਵੀ। ਸੋ ਇਹ ਵੀ ਉਸ ਸਮਝੌਤੇ ਦਾ ਹਿੱਸਾ ਹੀ ਹੈ ਸੌਦਾ ਸਾਧ ਦੇ ਚੇਲਿਆਂ ਨਾਲ। ਤੇ ਵੋਟਾਂ ਐਤਕੀ ਫਿਰ ਸੌਦਾ ਸਾਧ ਵਾਲਿਆਂ ਨੇ ਈਵਨ ਸੌਦਾ ਸਾਧ ਦੇ ਕੁੜਮ ਨੂੰ ਛੱਡ ਕੇ ਇੱਕ ਪਾਸੇ ਉਹਨਾਂ ਨੇ ਇਹਨੂੰ ਜੀਤ ਮਹਿੰਦਰ ਸਿੱਧੂ ਨੂੰ ਪਾਈਆਂ। ਸੋ 42-43 ਹਜ਼ਾਰ ਵੋਟਾਂ ਦੇ ਫਰਕ ਦੇ ਨਾਲ ਉਹ ਜਿੱਤੇ ਕਾਂਗਰਸ ਕੈਂਡੀਡੇਟ ਤੋਂ। ਜੀ ਔਰ ਦੋਨਾਂ ਥਾਵਾਂ ਦੇ ਉੱਤੇ ਹੀ ਹੁਣ ਉੱਥੋਂ ਸਾਬੋ ਤਲਵੰਡੀ ਸਾਬੋ ਤੋਂ ਪ੍ਰੋਫੈਸਰ ਬਲਜਿੰਦਰ ਕੌਰ ਆਮ ਆਦਮੀ ਪਾਰਟੀ ਦੀ ਕੈਂਡੀਡੇਟ ਸਨ, ਉਹਨਾਂ ਦੀ ਵੀ ਜ਼ਮਾਨਤ ਜ਼ਬਤ ਹੋਈ। ਔਰ ਅਦਾਲਤੀ ਵਾਲਾ ਜਿਹੜੇ ਕਿ ਇੱਥੋਂ ਪਟਿਆਲੇ ਤੋਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸਨ, ਇਹਨਾਂ ਦੀ ਵੀ ਜ਼ਮਾਨਤ ਜ਼ਬਤ ਹੋਈ। ਸੋ ਦੋਨਾਂ ਦੀ ਕੁੱਲ ਜਿਹੜੀ ਇਵਨ ਹੈ ਗਿਣਤੀ ਮਿਲਾ ਕੇ ਸ਼ਾਇਦ 22-23 ਹਜ਼ਾਰ ਵੋਟਾਂ ਇਹਨਾਂ ਦੋਨਾਂ ਹੀ ਉਮੀਦਵਾਰਾਂ ਨੂੰ ਮਿਲੀਆਂ, ਜਿਹਨੂੰ ਅਸੀਂ ਬੜੀ ਹਿਊਮਿਲੇਟਿੰਗ ਡਿਫੀਟ ਕਹਿੰਦੇ। ਪਰ ਜਿਸ ਕਿਸਮ ਦੀਆਂ ਉੱਥੋਂ ਅੰਦਰੂਨੀ ਖਬਰਾਂ ਆਈਆਂ ਨੇ ਔਰ ਖ਼ਾਸ ਤੌਰ ਤੇ ਤਲਵੰਡੀ ਸਾਬੋ ਹਲਕੇ ਦੇ ਵਿੱਚ ਜਿਵੇਂ ਅਕਾਲੀਆਂ ਨੇ ਗੁੰਡਾਗਰਦੀ ਕੀਤੀ, ਜੀ ਜਿਵੇਂ ਪੈਸੇ ਵੰਡੇ, ਜਿਵੇਂ ਕੱਲੇ ਪਿੰਡ ਦੇ ਵਿੱਚ ਘਰ ਮਾਰਕ ਕਰਕੇ ਉਹਨਾਂ ਨੇ ਯਕੀਨੀ ਬਣਾਇਆ ਕਿ ਲੋਕ ਬਾਹਰ ਵੋਟਾਂ ਪਾਉਣ ਵੀ ਆਉਣ ਤੇ ਉਹਨਾਂ ਨੂੰ ਪਾਉਣ। ਇਸੇ ਕਰਕੇ ਅਸੀਂ ਦੇਖਦੇ ਹਾਂ ਵੀ ਈਵਨ ਪਟਿਆਲਾ ਔਰ ਤਲਵੰਡੀ ਸਾਬੋ ਦੇ ਵਿੱਚ ਵੋਟਾਂ ਦਾ ਜਿਹੜੀ ਪੋਲ ਹੋਈਆਂ ਵੋਟਾਂ ਨੇ ਉਹਨਾਂ ਦਾ ਵੀ ਮਾਰਜਨ ਬਹੁਤ ਜ਼ਿਆਦਾ ਹੈ। ਜਦੋਂ ਕਿ ਪਟਿਆਲੇ ਦੇ ਵਿੱਚ 60% ਦੇ ਕਰੀਬ ਲੋਕਾਂ ਨੇ ਵੋਟਾਂ ਪਾਈਆਂ, ਤਲਵੰਡੀ ਸਾਬੋ ਦੇ ਵਿੱਚ 83% ਵੋਟਿੰਗ ਹੋਈ। ਔਰ ਗੁੰਡਾਗਰਦੀ ਦਾ ਖੁੱਲ੍ਹਾ ਆਲਮ ਸੀ ਕਿ ਈਵਨ ਆਮ ਆਦਮੀ ਪਾਰਟੀ ਦੀ ਕੈਂਡੀਡੇਟ ਉਹਨਾਂ ਦੇ ਆਪਣੇ ਪਿੰਡ ਦੇ ਵਿੱਚ ਉਹਨਾਂ ਦੇ ਉੱਤੇ ਅਟੈਕ ਹੋਇਆ, ਡਰਾਈਵਰ ਨੂੰ ਜ਼ਖਮੀ ਕੀਤਾ। ਔਰ ਈਵਨ ਉਸ ਤੋਂ ਬਾਅਦ ਵੀ ਜਦੋਂ ਵੋਟਾਂ ਪੈ ਚੁੱਕੀਆਂ ਨੇ ਉਹਨਾਂ ਗੁੰਡਿਆਂ ਦਾ ਜਿਹੜਾ ਹਮਲੇ ਨੇ, ਕਿਉਂਕਿ ਔਰ ਕਾਂਗਰਸ ਇਸ ਦੇ ਵਿੱਚ ਇੱਕ ਬੜਾ ਮੂਕ ਦਰਸ਼ਕ ਬਣੀ ਰਹੀ, ਕਿਉਂਕਿ ਉਹ ਵੀ ਇੱਕ ਹਿੱਸਾ ਸੀ ਕਿ ਵੀ ਇਸ ਦੁਸ਼ਮਣ ਨੂੰ ਬਾਹਰ ਕੱਢੋ। ਸੋ ਅਸੀਂ ਸਮਝਦੇ ਹਾਂ ਵੀ ਜਿਵੇਂ HS ਫੂਲਕਾ ਨੇ ਕਿਹਾ ਕਿ ਠੀਕ ਹੈ ਭਾਵੇਂ ਸਾਡੀ ਹਾਰ ਹੋਈ ਹੈ ਪਰ ਅਸੀਂ ਨਾ ਪੈਸਾ ਲਾਇਆ ਖਰੀਦਣ ਦੇ ਲਈ ਵੋਟਾਂ, ਨਾ ਕੋਈ ਹੋਰ ਗੈਰ ਇਖਲਾਕੀ ਕੰਮ ਕੀਤਾ, ਅਸੀਂ ਇਸ ਲਾਈਨ ਤੇ ਹੀ ਜਿਹੜਾ ਉਹ ਰੱਖਾਂਗੇ। ਸੋ ਅਸੀਂ ਸਮਝਦੇ ਹਾਂ ਵੀ ਹੁਣ ਇਹਨਾਂ ਦੋਨਾਂ ਨੂੰ ਦੋਨਾਂ ਸੀਟਾਂ ਤੇ ਕਾਂਗਰਸ ਇਸ ਗੱਲ ਦੀ ਤਸੱਲੀ ਕਰ ਸਕਦੀ ਹੈ ਕਿ ਜੀ ਇਹ ਨਹੀਂ ਹੈ ਵੀ ਸਾਡੀਆਂ ਜੜ੍ਹਾਂ ਮੁੱਕ ਗਈਆਂ, ਅਸੀਂ ਜਿਹੜਾ ਕਿਉਂਕਿ ਪਿਛਲੀਆਂ ਪਾਰਲੀਮੈਂਟ ਚੋਣਾਂ ਵੇਲੇ ਕੱਲੀ ਪਟਿਆਲਾ ਪਾਰਲੀਮੈਂਟਰੀ ਸੀਟ ਹੀ ਨਹੀਂ ਪ੍ਰਨੀਤ ਕੌਰ ਨੇ ਹਾਰੀ ਸੀ, ਈਵਨ ਇਸ ਸੀਟ ਦੇ ਉੱਤੇ ਵੀ ਜਿਹੜੀ ਹੈ ਉਹ ਡਿਫੀਟ ਹੋਈ ਸੀ ਕਾਂਗਰਸ ਦੀ। ਜਦੋਂ ਇੱਕ ਪਾਰਲੀਮੈਂਟਰੀ ਹਲਕੇ 'ਚ 9-10 ਅਸੈਂਬਲੀ ਹਲਕੇ ਹੁੰਦੇ ਨੇ, ਸੋ ਡਾਕਟਰ ਧਰਮਵੀਰ ਗਾਂਧੀ ਨੂੰ ਪਟਿਆਲਾ ਇਸ ਸੀਟ ਸ਼ਹਿਰੀ ਸੀਟ ਤੋਂ ਵੀ ਜਿਹੜਾ ਉਹ ਮੈਜੋਰਟੀ ਮਿਲੀ ਸੀ। ਸੋ ਕਾਂਗਰਸ ਇਹ ਕਹਿ ਸਕਦੀ ਹੈ ਜੀ ਅਸੀਂ ਬਾਉਂਸ ਬੈਕ ਕੀਤਾ, ਅਸੀਂ 23,000 ਦੇ ਕਰੀਬ ਬੜੀ ਆਨਰੇਬਲ ਵੋਟਿੰਗ ਦੇ ਨਾਲ ਜਿਹੜਾ ਅਸੀਂ ਜਿੱਤੇ। ਔਰ ਬਾਦਲ ਅਕਾਲੀਆਂ ਨੇ ਤਾਂ ਪਹਿਲਾਂ ਹੀ ਦਾਅਵਾ ਕਰ ਦਿੱਤਾ, ਵੱਡਾ ਬਾਦਲ ਜਿਹੜਾ ਉਹ ਵੀ ਕਹਿ ਰਿਹਾ ਜੀ ਕਿ ਸਾਡੀ ਆਵਰ ਪੋਜੀਸ਼ਨ ਸਟੈਂਡਸ ਵਿੰਡੀਕੇਟਡ, ਸਾਨੂੰ ਬਿਲਕੁਲ ਸਾਫ਼ ਕਰਤਾ ਲੋਕਾਂ ਨੇ, ਸਾਡੇ ਤੇ ਕੋਈ ਹੁਣ ਕਲੰਕ ਨਹੀਂ ਰਿਹਾ, ਅਸੀਂ ਬਿਲਕੁਲ ਦੁੱਧ ਧੋਤੇ, ਅਸੀਂ ਗੰਗਾ ਨਾ ਆਏ ਜੀ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਆਮ ਆਦਮੀ ਪਾਰਟੀ ਦੇ ਰੈਪੂਟੇਸ਼ਨ ਨੂੰ ਜ਼ਰੂਰ ਇਹਦੇ ਨਾਲ ਝਟਕਾ ਲੱਗਾ। ਸ਼ਾਇਦ ਉਹਦੇ ਕਾਰਨ 2-3 ਨੇ, ਕਿਉਂਕਿ ਕੇਜਰੀਵਾਲ ਦੀ ਬਾਕੀ ਕਿਤੇ ਸਕਸੈਸ ਨਹੀਂ ਸੀ ਹੋਈ ਪਾਰਲੀਮੈਂਟ ਚੋਣਾਂ ਵੇਲੇ। ਜਦੋਂ ਪਾਰਲੀਮੈਂਟ ਚੋਣਾਂ ਸੀ ਪੰਜਾਬ ਦੇ ਵਿੱਚ ਉਹ ਵੇਵ ਵੀ ਸੀ, ਬਾਕੀ ਤਾਂ ਉਸ ਵੇਵ ਦਾ ਅਸਰ ਨਹੀਂ ਹੋਇਆ, ਇੱਥੇ ਵੋਟਾਂ ਪਈਆਂ ਹੁਣ ਕਿਉਂਕਿ ਉਹਦਾ ਕਿਤੇ ਹੋਰ ਬੇਸ ਨਹੀਂ ਹੈ। ਔਰ ਬਾਕੀ ਅਸੀਂ ਸਮਝਦੇ ਹਾਂ ਵੀ ਇਹ ਵੀ ਸਾਡੇ ਲੋਕਾਂ ਦਾ ਇੱਕ ਸੁਭਾਅ ਹੈ ਵੀ ਜਿੱਧਰੋਂ ਸਾਨੂੰ ਲੱਗਦਾ ਹੈ ਵੀ ਇਹ ਸੂਰਜ ਚੜ੍ਹੇਗਾ ਉਧਰ ਫਿਰ ਅਸੀਂ ਪੂਰੀ ਭੀੜ ਕਰਕੇ ਵੀ ਜਾਂਦੇ ਹਾਂ, ਫਿਰ ਲੜਦੇ ਵੀ ਹਾਂ ਵੀ ਸੂਰਜ ਦੇ ਸਾਹਮਣੇ ਪਹਿਲਾਂ ਕਿਹਨੇ ਖਲੋਣਾ ਜੀ। ਔਰ ਇਹ ਵੀ ਇੱਕ ਰੀਜ਼ਨ ਸੀ ਕਿ ਜਿਹੜੀ ਸੀਟਾਂ ਦੀ ਇਹਨਾਂ ਸੀਟਾਂ ਤੇ ਟਿਕਟਾਂ ਦੀ ਵੰਡ ਵੇਲੇ ਵੀ ਜਿਹੜਾ ਆਪਸੀ ਬੜਾ ਘਮਸਾਨ ਮਚਿਆ। ਉਹ ਇੱਕ ਗਾਇਕ ਜਿਹੜਾ ਪਹਿਲਾਂ ਖੜਾ ਕੀਤਾ ਉੱਥੋਂ ਤਲਵੰਡੀ ਸਾਬੋ ਤੋਂ, ਉਹਦੀ ਆਪਣੀ ਕੁੜੀ ਨੇ ਵੈਨਕੂਵਰ 'ਚ ਰਹਿੰਦੇ ਉਹ 'ਤੇ ਇਲਜ਼ਾਮ ਲਾ ਦਿੱਤੇ ਕਿ ਵੀ ਕੀ ਹੈਗਾ ਜੀ। ਸੋ ਨਤੀਜੇ ਦੇ ਤੌਰ ਤੇ ਆਮ ਆਦਮੀ ਪਾਰਟੀ ਨੇ ਐਨ ਮੌਕੇ ਦੇ ਉੱਤੇ ਉਹਦੀ ਟਿਕਟ ਕੱਟ ਕੇ ਇਹਨੂੰ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਦਿੱਤੀ, ਉਹ ਆਜ਼ਾਦ ਖਲੋ ਗਿਆ, ਹੁਣ 6-7 ਹਜ਼ਾਰ ਵੋਟ ਵੀ ਲੈ ਗਿਆ ਉਹ। ਲੇਕਿਨ ਇਹ ਹੁੰਦਾ ਹੈ ਵੀ ਜਦੋਂ ਫਿਰ ਇਸ ਕਿਸਮ ਦੀ ਵੰਡ ਹੁੰਦੀ ਹੈ ਤੇ ਉਤਸ਼ਾਹ ਪੈਦਾ ਨਹੀਂ ਹੁੰਦਾ, ਐਂਥੂਸੀਆਜ਼ਮ ਨਹੀਂ ਹੁੰਦਾ। ਨਤੀਜੇ ਦੇ ਤੌਰ ਤੇ ਦੋਨੋਂ ਹੀ ਖਲੋਤੇ ਰਹੇ ਔਰ ਅਕਾਲੀਆਂ ਨੇ ਉੱਥੇ ਪੂਰੀ ਗੁੰਡਾਗਰਦੀ ਵੀ ਕੀਤੀ, ਲੇਕਿਨ ਆਮ ਆਦਮੀ ਪਾਰਟੀ ਦੀ ਜਿਹੜੀ ਐਤਕੀ ਵੇਵ ਹੈ ਦੋਨਾਂ ਥਾਵਾਂ ਤੇ ਨਹੀਂ ਬਣ ਸਕੀ। ਹੁਣ ਇਹਨੂੰ ਅਸੀਂ ਪੰਜਾਬ ਦੀ ਸਿਆਸਤ ਲਈ ਚੰਗਾ ਸ਼ਗਨ ਕਹੀਏ, ਮਾੜਾ ਸ਼ਗਨ ਕਹੀਏ, ਪਰ ਘੱਟੋ ਘੱਟ ਜੇ ਕੁੱਲ ਮਿਲਾ ਕੇ ਇਹਨਾਂ ਬਾਈ ਇਲੈਕਸ਼ਨਸ ਬਾਰੇ ਇਹਨਾਂ ਦੇ ਨਤੀਜੇ ਜਿਹੜੇ ਨੇ
ਬਿਹਾਰ ਦੇ ਵਿੱਚ ਜਿਸ ਤਰੀਕੇ ਦੇ ਨਾਲ, ਕਰਨਾਟਕਾ ਦੇ ਵਿੱਚ ਔਰ ਈਵਨ ਪੰਜਾਬ 'ਚ ਵੀ ਪਾਰਟਲੀ ਸਾਹਮਣੇ ਆਏ ਨੇ, ਜੀ ਉਸ ਤੋਂ ਮੈਨੂੰ ਇਹ ਲੱਗਦਾ ਵੀ ਆਉਣ ਵਾਲੇ ਦਿਨਾਂ 'ਚ ਇਹ ਜਿਹੜਾ ਮੋਦੀ ਔਰ ਆਰਐਸਐਸ ਦਾ ਏਜੰਡਾ ਹੈ ਹਿੰਦੂਤਵਾ ਦਾ, ਹਾਂ ਬਿਹਾਰ ਦੇ ਵਿੱਚ ਇੱਕ ਗੱਲ ਇਹ ਦੇਖਣ 'ਚ ਆਈ ਵੀ ਜਿਹੜੀਆਂ ਬੀਜੇਪੀ ਨੇ 2-3 ਸੀਟਾਂ ਜਿੱਤੀਆਂ, ਉਹਨਾਂ ਸੀਟਾਂ ਦੇ ਉੱਤੇ ਇਸ ਗੱਠਜੋੜ ਨੇ ਲਾਲੂ ਯਾਦਵ ਔਰ ਨਤੀਸ਼ ਕੁਮਾਰ ਔਰ ਕਾਂਗਰਸ ਵਾਲੇ ਨੇ ਮੁਸਲਮਾਨ ਕੈਂਡੀਡੇਟ ਖੜੇ ਕੀਤੇ ਸੀ। ਸੋ ਇਹ ਗੱਲ ਜਿਹਨੂੰ ਮੀਡੀਆ ਨੇ ਬਹੁਤਾ ਨਹੀਂ ਚੁੱਕਿਆ, ਇਹ ਤੋਂ ਇਹ ਲੱਗਦਾ ਹੈ ਔਰ ਇਹੀ ਆਰਐਸਐਸ ਦੀ ਸਟਰੈਂਥ ਸੀ ਪਿਛਲੀਆਂ ਚੋਣਾਂ ਵੇਲੇ ਪਾਰਲੀਮੈਂਟ ਤੇ, ਔਰ ਆਉਣ ਵਾਲੇ ਸਮੇਂ 'ਚ ਆਰਐਸਐਸ ਇਸ ਮੁੱਦੇ ਨੂੰ ਕਿ ਪੋਲਰਾਈਜੇਸ਼ਨ ਹੋ ਚੁੱਕੀ ਹੈ ਨਾਰਥ ਇੰਡੀਆ ਦੇ ਵਿੱਚ, ਹੁਣ ਯੂਪੀ ਦੇ ਵਿੱਚ ਮੁਸਲਮਾਨਾਂ ਦੀ ਆਬਾਦੀ ਸ਼ਾਇਦ 21-22% ਦੇ ਨੇੜੇ ਹੈ, ਬਿਹਾਰ ਦੇ ਵਿੱਚ 16-17% ਹੈ। ਹੁਣ ਉੱਥੇ ਜੇ ਆਰਐਸਐਸ ਪੋਲਰਾਈਜ਼ ਕਰ ਦਿੰਦਾ ਹੈ ਵੋਟਾਂ ਨੂੰ ਤੇ ਫਿਰ ਬੀਜੇਪੀ ਦੀ ਜਿੱਤ ਯਕੀਨੀ ਹੁੰਦੀ ਹੈ। ਸੋ ਇਹਨਾਂ 2-3 ਸੀਟਾਂ ਤੇ ਮੁਸਲਮਾਨ ਉਮੀਦਵਾਰਾਂ ਦੀ ਹਾਰ ਦਾ ਮਤਲਬ ਇਹ ਹੈ ਕਿ ਉਹਨਾਂ ਸੀਟਾਂ ਤੇ, ਹਾਲਾਂਕਿ ਪਿਛਲੀਆਂ ਪਾਰਲੀਮੈਂਟ ਚੋਣਾਂ ਵੇਲੇ ਉਹਨਾਂ ਸੀਟਾਂ ਦੇ ਉੱਤੇ ਵੋਟਾਂ ਇਹਨਾਂ ਨੂੰ ਪਈਆਂ ਸੀ, ਆਰਜੇਡੀ ਔਰ ਕਾਂਗਰਸ ਨੂੰ, ਪਰ ਇਸ ਵਾਰ ਦੂਜੇ ਨੂੰ ਪੈਣ ਦਾ ਮਤਲਬ ਇਹ ਹੈ ਕਿ ਇਹ ਜਿਹੜੀ ਮੁਸਲਮਾਨਾਂ ਦੀ ਪੋਲਰਾਈਜੇਸ਼ਨ ਹੈ, ਉਹਨਾਂ ਨੂੰ ਖੂੰਜੇ ਲਾਉਣ ਵਾਲੀ ਗੱਲ ਹਿੰਦੂਆਂ ਦੇ ਵਿੱਚ ਆ ਕੇ ਵੋਟਾਂ ਦੇ ਵਿੱਚ ਕਨਵਰਟ ਹੋ ਰਹੀ ਹੈ। ਔਰ ਇਸੇ ਗੱਲ ਨੂੰ ਪਿਕ ਕਰਦੇ ਆ ਆਲਰੇਡੀ ਵਿਸ਼ਵ ਹਿੰਦੂ ਪਰਿਸ਼ਦ, ਆਰਐਸਐਸ, ਯੂਪੀ ਦੇ ਮੁਖੀ ਨੰਬਰ 2 ਮੈਨ ਜਾਂ ਨੰਬਰ 1 ਮੈਨ ਨੇ ਇੱਕ ਹੋਰ ਏਜੰਡੇ ਤੇ ਕੰਮ ਸ਼ੁਰੂ ਕਰ ਦਿੱਤਾ ਹੈ, ਲਵ ਜਿਹਾਦ। ਉਹ ਇਹ ਕਹਿੰਦੇ ਨੇ ਕਿ ਜੀ ਇਹ ਮੁਸਲਮਾਨ ਜਿਹੜੇ ਨੇ ਇਹ ਜ਼ਬਰਦਸਤ, ਇਹ ਬੜੇ ਢੰਗਾਂ ਨਾਲ ਹਿੰਦੂ ਕੁੜੀਆਂ ਨੂੰ ਫਸਾਉਂਦੇ ਨੇ, ਉਹਦੇ ਨਾਲ ਵਿਆਹ ਕਰਦੇ ਨੇ, ਆਪਣੀ ਆਈਡੈਂਟੀਟੀ ਲੁਕੋ ਕੇ ਫਿਰ ਉਹਨਾਂ ਨੂੰ ਮੁਸਲਮਾਨ ਬਣਾਉਂਦੇ ਨੇ। ਔਰ ਉਹਨਾਂ ਨੇ ਫਿਗਰ ਦਿੱਤੀ ਜੀ 1 ਲੱਖ ਹਿੰਦੂ ਕੁੜੀਆਂ ਜਿਹੜੀਆਂ ਨੇ ਉਹ 1 ਸਾਲ ਦੇ ਵਿੱਚ ਕਨਵਰਟ ਹੁੰਦੀਆਂ ਮੁਸਲਮਾਨਾਂ ਦੇ ਨਾਲ ਵਿਆਹ ਕਰਕੇ। ਸੋ ਉਹਨਾਂ ਨੇ ਕਿਹਾ ਜੀ ਅਸੀਂ ਇਸ ਨੂੰ ਰੋਕਣਾ, ਔਰ ਆਲਰੇਡੀ ਇਸ ਕਿਸਮ ਦੀਆਂ 1-2 ਘਟਨਾਵਾਂ ਵੀ, 1-2 ਕੇਸ ਵੀ ਰਜਿਸਟਰ ਕਰਤੇ। ਔਰ ਉਹਦੇ 'ਚ ਇੱਕ ਕੇਸ ਦੇ ਵਿੱਚ ਤਾਂ ਕੋਈ ਸੈਲੀਬ੍ਰੇਟਡ ਸਪੋਰਟਸ ਵੂਮਨ ਹੈਗੀ ਹੈ, ਉਹਨੇ ਕਿਹਾ ਜੀ ਮੇਰੇ ਨਾਲ ਜਦੋਂ ਉਹਨੇ ਵਿਆਹ ਕੀਤਾ ਤੇ ਉਹਨੇ ਆਪਣਾ ਨਾਮ ਫਲਾਣਾ ਕੋਹਲੀ ਦੱਸਿਆ, ਬਾਅਦ ਦੇ ਵਿੱਚ ਆਇਆ ਵੀ ਇਹ ਤਾਂ ਫਲਾਣਾ ਹਸਨ ਹੈ, ਔਰ ਮੈਨੂੰ ਟਾਰਚਰ ਕੀਤਾ, ਔਰ ਉਹਦੀ ਪ੍ਰੋਪਰ ਜਿਹੜੀ ਹੈ ਰਿਪੋਰਟ ਵੀ ਉਹਨਾਂ ਨੇ ਲਿਖ ਲਈ। ਔਰ ਜਿਹੜਾ ਉਹਦਾ ਹਸਬੈਂਡ ਜਿਹੜਾ ਬੜਾ ਪਪੂਲਰ ਸਾਰੀਆਂ ਪਾਰਟੀਆਂ 'ਚ ਲੀਡਰ ਕਿਸਮ ਦਾ ਬੰਦਾ ਰਿਹਾ, ਉਸ ਦੇ ਖਿਲਾਫ ਕੇਸ ਰਜਿਸਟਰ ਹੋ ਗਿਆ, ਉਹਦੀ ਪ੍ਰੋਪਰਟੀ ਦੇ ਉੱਤੇ ਜਿਹੜਾ ਉਹ ਜਿਹਨੂੰ ਕੁਰਕ ਕਰਨ ਵੱਲ ਤੁਰ ਪਏ। ਸੋ ਸਾਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜਾ ਇਹਨਾਂ ਚੋਣਾਂ ਤੋਂ ਡਿਫੀਟ ਤੋਂ ਬਾਅਦ ਇਹ ਜਿਹੜਾ ਖੌਤੀ ਲਵ ਜਿਹਾਦ ਹੈ, ਇਹਨਾਂ ਨੇ ਹਿੰਦੂ ਤਵੀਆਂ ਨੇ ਸ਼ਬਦ ਘੜਿਆ ਕਿ ਜੀ ਇਹ ਜਿਹਾਦ ਕਰ ਰਹੇ ਨੇ ਮੁਸਲਮਾਨ ਬਣਾਉਣ ਲਈ ਲਵ ਦੇ ਨਾਂ ਥੱਲੇ, ਕੁੜੀਆਂ ਨੂੰ ਟਰੈਪ ਕਰਕੇ। ਸੋ ਉਹਦੇ ਥੱਲੇ ਸਾਨੂੰ ਲੱਗਦਾ ਵੀ ਆਉਣ ਵਾਲੇ ਦਿਨਾਂ 'ਚ ਇਹ ਜਿਹੜੀ ਫਿਰਕੂ ਨਫ਼ਰਤ ਹੈ ਮੁਸਲਮਾਨਾਂ ਦੇ ਖਿਲਾਫ, ਕਿਉਂਕਿ ਜਿਹੜੀ ਘਟਨਾ ਮੈਂ ਬਿਆਨ ਕੀਤੀ ਹੈ ਸਪੋਰਟਸ ਵੂਮਨ ਜਿਹਨੇ ਕਿਹਾ ਜੀ ਮੇਰੇ ਨਾਲ ਧੋਖਾ ਹੋਇਆ, ਰਾਂਚੀ 'ਚ ਘਟਨਾ ਹੋਈ, ਔਰ ਆਲਰੇਡੀ ਕਿਉਂਕਿ ਆਰਐਸਐਸ ਨੇ ਔਰ ਵਿਸ਼ਵ ਹਿੰਦੂ ਪਰਿਸ਼ਦ ਨੇ ਰਾਂਚੀ ਬੰਦ ਦਾ ਸੱਦਾ ਦੇ ਦਿੱਤਾ ਇਹਦੇ ਤੇ। ਸੋ ਆਉਣ ਵਾਲੇ ਦਿਨਾਂ 'ਚ ਅਸੀਂ ਦੇਖਦੇ ਹਾਂ ਵੀ ਯੂਪੀ ਬਿਹਾਰ ਦੇ ਵਿੱਚ ਬਹੁਤ ਜ਼ਿਆਦਾ ਮੁਸਲਮਾਨ ਵਿਰੋਧੀ ਵਾਇਲੈਂਸ ਹੋਏਗੀ। ਆਲਰੇਡੀ 2 ਦਿਨ ਪਹਿਲਾਂ ਕਾਨਪੁਰ ਦੇ ਇੱਕ ਪਿੰਡ ਦੇ ਵਿੱਚ ਚੋਰ ਕੋਈ ਆਇਆ, ਪਤਾ ਨਹੀਂ ਕੀ ਹੋਇਆ, ਉਹਦੇ 'ਚ ਵੀ ਹਿੰਦੂ ਮੁਸਲਮਾਨ ਵਾਇਲੈਂਸ ਦੇ ਨਾਂ ਥੱਲੇ ਇੱਕ ਬੰਦਾ ਮਾਰਿਆ ਗਿਆ। ਸੋ ਬੇਸ਼ੱਕ ਇਹਨਾਂ ਚੋਣ ਨਤੀਜਿਆਂ ਨੇ ਨੈਸ਼ਨਲੀ ਇਹ ਮੈਸੇਜ ਦਿੱਤਾ ਹੈ ਕਿ ਮੋਦੀ ਵੇਵ ਜਿਹੜੀ ਹੈ ਹੁਣ ਉਵੇਂ ਅਸਰ ਅੰਦਾਜ਼ ਨਹੀਂ ਹੈ, ਪਰ ਇਹਦੇ 'ਚੋਂ ਖਤਰਨਾਕ ਮੈਸੇਜ ਇਹ ਨਿਕਲਦਾ ਹੈ ਕਿ ਹੁਣ ਹਿੰਦੂ ਤਵੀ ਹੋਰ ਵੀ ਘੱਟ ਗਿਣਤੀਆਂ ਆਮ ਤੌਰ ਤੇ, ਖਾਸ ਤੌਰ ਤੇ ਯੂਪੀ ਬਿਹਾਰ 'ਚ ਮੁਸਲਮਾਨਾਂ ਦੇ ਖਿਲਾਫ ਇਸ ਏਜੰਡੇ ਨੂੰ ਤੋਰਨਗੀਆਂ। ਆਲਰੇਡੀ ਉਹਨਾਂ ਨੇ ਸਿੱਖਾਂ ਨੂੰ ਤੇ ਮੁਸਲਮਾਨਾਂ ਨੂੰ ਤਾਂ ਪੜ੍ਹਾਇਆ ਹੈ ਸਹਾਰਨਪੁਰ ਦੇ ਵਿੱਚ, ਔਰ ਪੰਜਾਬ ਦੇ ਵਿੱਚ ਇਹ ਜਿਹੜੀ ਗੁੰਡਾਗਰਦੀ ਦੇ ਨਾਲ ਜਿਵੇਂ ਇਹਨਾਂ ਨੇ ਇਸ ਸੀਟ ਨੂੰ ਜਿੱਤਿਆ ਤਲਵੰਡੀ ਸਾਬੋ ਨੂੰ ਖਾਸ ਤੌਰ ਤੇ, ਔਰ ਜਿਵੇਂ ਕਾਂਗਰਸ ਦੇ ਨਾਲ ਇੱਕ ਅੰਡਰਸਟੈਂਡਿੰਗ ਪੈਦਾ ਹੋਈ ਹੈ, ਅਸੀਂ ਸਮਝਦੇ ਹਾਂ ਵੀ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਜਾਂ ਦੂਸਰੀਆਂ ਪੰਥਕ ਧਿਰਾਂ ਨਾਲ ਸੰਬੰਧਿਤ ਜਿਹੜੇ ਕੰਮ ਕਰਨ ਵਾਲੇ ਐਕਟਿਵਿਸਟ ਨੇ, ਉਹਨਾਂ ਨੂੰ ਪੰਜਾਬ 'ਚ ਆਉਣ ਵਾਲੇ ਦਿਨਾਂ 'ਚ ਸੁਖਬੀਰ ਬਾਦਲ ਔਰ ਉਹਦੀ ਪੁਲਿਸ ਦੀ ਗੁੰਡਾਗਰਦੀ ਦਾ ਹੋਰ ਵੀ ਜ਼ਿਆਦਾ ਸ਼ਿਕਾਰ ਹੋਣਾ ਪਏਗਾ। ਇਹ ਜਿਹੜਾ ਇਸ 'ਚੋਂ ਨਿਕਲੇਗਾ। ਬਾਕੀ ਤਾਂ ਇਹਨਾਂ ਚੋਣਾਂ 'ਚੋਂ ਬਹੁਤਾ ਕੋਈ ਜਿਹੜੀ ਮੈਜੋਰਿਟੀ ਮਾਈਨੋਰਿਟੀ ਦਾ ਫਰਕ ਤਾਂ ਨਹੀਂ ਪੈਂਦਾ। ਅਕਾਲੀ ਦਲ ਆਲਰੇਡੀ ਮੈਜੋਰਿਟੀ 'ਚ ਹੈ, ਲੇਕਿਨ ਇੱਕ ਪਾਰਟ ਜ਼ਰੂਰ ਅਕਾਲੀ ਇਹ ਦੇਖ ਰਹੇ ਨੇ ਕਿ ਵੀ ਉਹਨਾਂ ਦਾ ਸ਼ਹਿਰੀ ਹਲਕਿਆਂ ਦੇ ਵਿੱਚ ਜਿਹੜਾ ਉਹਨਾਂ ਦਾ ਸੀ ਕਿ ਹਿੰਦੂਆਂ ਨੂੰ ਅਕਾਲੀ ਦਲ 'ਚ ਜੁਆਇਨ ਕਰਵਾ ਕੇ ਤੇ ਉਹ ਜਿਹੜਾ ਵੋਟਾਂ ਪਾਉਣ, ਉਹ ਰੁਝਾਨ ਪਾਰਲੀਮੈਂਟ ਚੋਣਾਂ 'ਚ ਵੀ ਚੱਲਿਆ ਨਹੀਂ ਹੈ। ਔਰ ਪਟਿਆਲਾ ਸੀਟ ਤੋਂ ਵੀ ਉਹਨਾਂ ਦੀ ਜਿਹੜੀ ਹਾਰ ਹੋਈ ਹੈ, ਬੇਸ਼ੱਕ ਉਹ ਮਿਲ ਕੇ ਹੀ ਹੋਈ ਹੋਏ, ਲੇਕਿਨ ਇਹ ਮੈਸੇਜ ਜ਼ਰੂਰ ਗਿਆ ਹੈ
ਕਿ ਹਿੰਦੂ ਜਿਹੜਾ ਹੈ ਬੇਸ਼ੱਕ ਉਹ ਅਕਾਲੀ ਹਿੰਦੂ ਕੈਂਡੀਡੇਟ ਨੂੰ ਵੀ ਵੋਟ ਪਾ ਦੇਣ, ਸਟਿਲ ਉਹ ਅਕਾਲੀਆਂ ਨੂੰ ਵੋਟ ਨਹੀਂ ਪਾਉਂਦਾ। ਸੋ ਇਹ ਜਿਹੜਾ ਇਹ ਸਾਰੇ ਚੋਂ ਅਸੀਂ ਥੋੜੇ ਬਹੁਤ ਇਨਫਰੈਂਸਿਸ ਕੱਢਦੇ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।